ਤੁਸੀਂ ਦੇਖ ਰਹੇ ਹੋ ਪੰਜਾਬੀ ਪ੍ਰਚਾਰ ਟੀਵੀ ਤੇ ਮੈਂ ਤੁਹਾਡਾ ਪ੍ਰਾਹੁਣਚਾਰ ਮੀਆਂ ਆਸਫ ਅਲੀ ਤੇ ਅੱਜ ਫਿਰ ਮੈਂ ਇੱਕ ਵਾਰੀ ਮੌਜੂਦ ਹਾਂ ਕਰਤਾਰਪੁਰ ਸਾਹਿਬ ਗੁਰਦੁਆਰਾ ਦਰਬਾਰ ਸਾਹਿਬ 'ਚ ਤੇ ਇੱਥੇ ਅਸੀਂ ਗੱਲ ਵੀ ਕਰ ਰਹੇ ਹਾਂ ਯਾਤਰੀਆਂ ਨਾਲ। ਇੱਥੇ ਸਰਦਾਰ ਤੇ ਆਉਂਦੇ ਹੀ ਆ, ਸਿੱਖ ਵੀ ਆਉਂਦੇ ਆ, ਪਾਕਿਸਤਾਨ 'ਚੋਂ ਮੁਸਲਮਾਨ ਵੀ ਆਉਂਦੇ ਆ, ਹਿੰਦੂ ਵੀ ਆਉਂਦੇ ਆ ਤੇ ਅੱਜ ਮੇਰੀ ਮੁਲਾਕਾਤ ਇੱਥੇ ਹੋਈ ਆ ਆਪਣੇ ਇੱਕ ਈਸਾਈ ਵੀਰ ਦੇ ਨਾਲ। ਇਹ ਗੋਆ ਇੰਡੀਆ ਤੋਂ ਆਏ ਹੋਏ ਆ ਤੇ ਕ੍ਰਿਸਚੀਅਨ ਆ, ਇਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ। ਹਾਂਜੀ, ਪਹਿਲਾਂ ਤੇ ਆਪਣਾ ਨਾਂ ਦੱਸੋ ਤੇ ਆਪਣਾ ਥਾਂ ਵੀ ਦੱਸੋ। नमस्कार जी। अपनी पंजाबी थोड़ी टूटी फूटी है, उसके लिए मैं अंग्रेजी में बात करूंगा। आई कम फ्रॉम गोवा, द मोस्ट ब्यूटीफुल स्टेट ऑफ माय कंट्री इंडिया, and it's my pleasure to be here, and I came here for two reasons: my respects for my Sikh brothers and my belief that India and Pakistan, we have more things to unite us than which divide us. I hope a day comes during my children's lifetime that we look at each other with love and respects and do not talk of war and nuclear weapons. God bless. Jai Hind. Respects to ਗੱਲ ਹੋ ਗਈ ਤੇ ਬਾਬਾ ਜੀ ਦੇ ਨਾਲ ਵੀ ਦੱਸੋ, ਤੁਹਾਡੀ ਗੁਰੂ ਨਾਨਕ ਜੀ ਦੇ ਨਾਲ ਜਿਹੜੀ ਅਕੀਦਤ ਆ, ਜਿਹੜਾ ਇੱਥੇ ਤੁਸੀਂ ਆਏ ਹੋ, ਪਿਆਰ ਹੈ ਇਹਨਾਂ ਦੇ ਨਾਲ। Yeah, the Sikh community always intrigued me. I like the Punjabiyat lifestyle and the belief that the Sikhs punch above their weight. And we live in a country where we celebrate the spirit of Amar, Akbar, Anthony and Amrinder. And this is the spirit which I would like to believe will come between India and Pakistan also, where Amar and Akbar live in love and peace like we lived before partition. ਤੇ ਬਾਕੀ ਇਹ ਦੱਸੋ ਕਿ ਆਏ ਹੋ ਤੁਸੀਂ ਇੱਥੇ ਗੁਰਦੁਆਰਾ ਸਾਹਿਬ, ਤੁਹਾਨੂੰ ਕਿਹਦਾ ਲੱਗਿਆ ਤੇ ਪਾਕਿਸਤਾਨ ਕਿਹਦਾ ਲੱਗਿਆ जिन्ना कि ਤੁਸੀਂ देखिया? या इतना प्यार और सम्मान मिला हमें कि हमें लगा ये जो नफ़रत जो दोनों साइड से हो रही है वो कम होनी चाहिए और अमन और प्यार की बात होनी चाहिए। ਭਾਜੀ ਆ ਤੁਸੀਂ ਸੁਣਿਆ ਇਹਨਾਂ ਦਾ ਕਹਿਣਾ ਕਿ ਬਾਬਾ ਗੁਰੂ ਨਾਨਕ ਦੇਵ ਜੀ ਦੇ ਨਾਲ ਤੇ ਇਹਨਾਂ ਨੂੰ ਅਕੀਦਤ ਹੈ ਹੀ ਹੈ। ਅਸੀਂ ਬਾਕੀ ਇਹ ਦੇਖਣ ਆਏ ਇੱਥੇ, ਨਾ ਸਿਰਫ ਇਹ ਦੇਖਣ ਆਏ ਗੁਰਦੁਆਰਾ ਸਾਹਿਬ ਤੇ ਪਾਕਿਸਤਾਨ ਦੇਖਣ ਆਏ, ਬਲਕਿ ਪਿਆਰ ਮੁਹੱਬਤ ਪ੍ਰੇਮ ਦਾ ਪੈਗਾਮ ਵੀ ਲੈ ਕੇ ਆਏ। ਇਹਨਾਂ ਦਾ ਇਹੀ ਕਹਿਣਾ ਕਿ ਪਾਕਿਸਤਾਨ ਤੇ ਇੰਡੀਆ ਦੇ ਵਿੱਚ ਜਿਹੜਾ ਵਾ ਪਿਆਰ ਮੁਹੱਬਤ ਵਧਣਾ ਚਾਹੀਦਾ ਵਾ, ਤਾਲੁਕਾਤ ਬਿਹਤਰ ਹੋਣੇ ਚਾਹੀਦੇ ਆ ਤੇ ਜਿਹੜੇ ਮਸਾਇਲ ਆ ਉਹਨਾਂ ਨੂੰ ਹੱਲ ਹੋਣਾ ਚਾਹੀਦਾ। ਮੇਰਾ ਨਾਮ ਦਵਿੰਦਰ ਸਿੰਘ ਰਖੜਾ ਜੀ, ਮੈਂ ਪੰਜਾਬ ਤੋਂ ਮੋਗਾ ਜ਼ਿਲ੍ਹਾ ਨੂੰ ਬਿਲੋਂਗ ਕਰਦਾ ਤੇ ਮੈਂ ਤੇ ਮੇਰੀ ਫੈਮਿਲੀ ਅੱਜ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਆਏ ਆ ਇੱਥੇ। ਮੰਨ ਲਓ ਠੀਕ ਹੈ, ਮੈਨੂੰ ਜ਼ਿਆਦਾ ਬੋਲਣਾ ਤਾਂ ਨਹੀਂ ਹੁੰਦਾ ਵੀ ਮੰਨ ਲਓ ਵਜ਼ੀਰਾਂ ਨੇ ਇਹ ਕੀਤਾ ਉਹ ਕੀਤਾ, ਪਰ ਇੱਥੇ ਆ ਕੇ ਚਲੋ ਗੁਰੂ ਸਾਹਿਬ ਨੂੰ ਮਿਲਦੀ ਤਾਂ ਖੁਸ਼ੀ ਸੀ, ਪਰ ਜਦੋਂ ਲੋਕਾਂ ਦੇ ਨਾਲ ਇੰਟਰੈਕਟ ਕੀਤਾ ਤਾਂ ਇੱਕ ਅਜੀਬ ਜਿਹੀ ਖੁਸ਼ੀ ਮਹਿਸੂਸ ਹੋਈ ਵੀ ਮੰਨ ਲਓ ਕੋਈ ਆਪਦੇ ਨਾਲੋਂ ਵਿਛੜਿਆ ਹੋਇਆ ਸੀ ਜਿਹਨੂੰ ਮਿਲੇ ਆਪਾਂ। ਇਹ ਲੋਕਾਂ ਨੂੰ ਮਿਲ ਕੇ ਬਹੁਤ ਹੀ ਜ਼ਿਆਦਾ ਚੰਗਾ ਲੱਗਾ, ਯਾਨੀ ਜਿੰਨੀ ਖੁਸ਼ੀ ਗੁਰੂ ਸਾਹਿਬ ਨੂੰ ਮਿਲਦੀ ਸੀ ਉਦੋਂ ਵੱਧ ਤੇ ਉਹਦੇ ਬਰਾਬਰ ਮੈਨੂੰ ਲੋਕਾਂ ਨੂੰ ਮਿਲ ਕੇ ਬਹੁਤ ਮਿਲੀ। ਛੋਟੇ ਛੋਟੇ ਬੱਚੇ ਮੰਨ ਲਓ ਜਿਨ੍ਹਾਂ ਨੂੰ ਕਦੇ ਮਿਲੇ ਵੀ ਨਹੀਂ ਸੀ, ਪਰ ਅੱਜ ਮਿਲ ਕੇ ਐਂ ਲੱਗਾ ਵੀ ਬਹੁਤ ਦੇਰ ਤੋਂ ਕੋਈ ਸਾਡਾ ਇਹਨਾਂ ਨਾਲ ਸੰਬੰਧ ਸੀਗਾ ਤੇ ਜਿਨ੍ਹਾਂ ਨੂੰ ਮਿਲੇ ਤੇ ਸਾਰਾ ਕੁਛ ਇਹ ਯਾਨੀ ਦਿਨ ਅੱਜ ਬੜਾ ਮੈਮੋਰੇਬਲ, ਯਾਨੀ ਕਦੇ ਇਹਨੂੰ ਭੁੱਲ ਨਹੀਂ ਸਕਦੇ ਦਿਨ ਨੂੰ। ਤਾਂ ਬਹੁਤ ਵਧੀਆ ਦਿਨ ਰਿਹਾ ਸਾਡਾ ਹੀ ਅੱਜ ਤੇ ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਇਸੇ ਤਰ੍ਹਾਂ ਵੀ ਬਾਕੀ ਲਾਂਘੇ ਵੀ ਐਂ ਖੁੱਲ੍ਹ ਜਾਣ ਤਾਂ ਬੰਦੇ ਯਾਨੀ ਸਾਰੇ ਪਾਕਿਸਤਾਨ ਤੇ ਇੰਡੀਆ 'ਚ ਕੋਈ ਫਰਕ ਨਹੀਂ ਚਾਚਾ ਜੀ ਤਰ੍ਹਾਂ ਸਾਈਕਲ ਚਲਾਉਂਦੇ ਹੋ? ਹਾਂਜੀ, ਮੈਂ ਜੌਬ ਕਰਦਾ ਜੀ, ਸਟਿਲ ਮੈਂ ਹਜੇ ਵੀ ਮੈਂ ਜੌਬ ਕਰਦਾ ਤੇ ਉਹ ਆਪਣਾ ਸਾਈਕਲਿੰਗ ਕਰਦਾ ਮੈਂ ਸਿਟੀ ਤੱਕ ਜੀ। ਅੱਛਾ, ਡੇਲੀ ਸਟਿਲ ਮੈਂ ਯਾਨੀ ਮੇਰਾ ਘਰ ਤੋਂ ਜਿੱਥੇ ਮੈਨੂੰ ਆਫਿਸ ਦੀ ਕੈਬ ਮੈਨੂੰ ਪਿਕ ਕਰਦੀ ਹੈ ਤਾਂ 5 ਕਿਲੋਮੀਟਰ ਮੈਂ ਡੇਲੀ ਸਾਈਕਲਿੰਗ ਕਰਕੇ ਜਾਣਾ ਉੱਥੋਂ ਤੱਕ ਹੀ। ਵਾਹ